दर्शकों ब्रेक तो बाद तुहाडा स्वागत है जी डॉक्टर साहब। ਅਸੀਂ ਆਪਣੇ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹ ਕੇ ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ 6 ਫॉर ਜਸਟਿਸ ਨੂੰ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇੱਕ ਸਫਲ ਪ੍ਰਭੂਸੱਤਾ ਮਾਰਚ ਕਰਨ ਲਈ ਵਧਾਈ ਦਿੰਦਾ ਹਾਂ। ਬਹੁਤ ਭਰਮੀ ਹਾਜ਼ਰੀ, ਵਧੀਆ ਬੁਲਾਰੇ, ਚੜ੍ਹਦੀ ਕਲਾ ਅਤੇ ਸਭ ਤੋਂ ਚੰਗੀ ਗੱਲ ਨੌਜਵਾਨਾਂ ਦੀ ਸ਼ਮੂਲੀਅਤ, ਇਹ ਸਭ ਖਾਲਿਸਤਾਨ ਦੀ ਮੰਜ਼ਿਲ ਵੱਲ ਇੱਕ ਹੋਰ ਕਦਮ ਹੈ। ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਾਪਰੀ ਘਟਨਾ ਬੜੀ ਦੁਖਦਾਈ ਅਤੇ ਨਿਰਾਸ਼ਾਜਨਕ ਹੈ ਅਤੇ ਮੇਰਾ ਮਤਲਬ ਉੱਥੇ SGPC ਦੀ ਗੁੰਡਾ ਫੋਰਸ ਅਤੇ ਮਾਨ ਦਲ ਵਿਚਾਲੇ ਹੋਏ ਟਕਰਾਅ ਤੋਂ ਹੈ। ਮਾਨ ਸਾਹਿਬ ਨੂੰ ਉੱਥੇ ਬੋਲਣ ਦਿੱਤਾ ਜਾਣਾ ਚਾਹੀਦਾ ਸੀ। ਜੇ ਅਕਾਲ ਤਖਤ ਨਹੀਂ ਤਾਂ ਘੱਲੂਘਾਰੇ ਦੀ 30ਵੀਂ ਵਰ੍ਹੇਗੰਢ ਮੌਕੇ ਹੋਰ ਕਿੱਥੇ ਜਾ ਕੇ ਕੋਈ ਸਿੱਖ ਆਪਣਾ ਹਾਲ ਬਿਆਨ ਕਰੇ। ਇਸ ਦਾ ਨਿਰਾਸ਼ਾਜਨਕ ਪਹਿਲੂ ਇਹ ਵੀ ਹੈ ਕਿ ਇੰਟਰਨੈਸ਼ਨਲ ਮੀਡੀਆ ਨੇ ਇਸ ਸਟੋਰੀ ਨੂੰ ਪਿਕ ਕੀਤਾ ਤੇ ਹੂਬਹੂ ਉਹੀ ਕਹਾਣੀ ਬਾਰ-ਬਾਰ ਦੁਹਰਾਈ ਗਈ। ਇਹਨਾਂ ਵਿੱਚ ਰਾਈਟਰ, ਐਸੋਸੀਏਟਡ ਪ੍ਰੈਸ ਤੇ ਅਲ ਜਜ਼ੀਰਾ ਸਭ ਸ਼ਾਮਿਲ ਹਨ। ਬੜੇ ਸਾਜ਼ਿਸ਼ੀ ਢੰਗ ਨਾਲ ਇਹ ਚਾਲ ਚੱਲੀ ਗਈ ਹੈ ਤਾਂ ਕਿ ਸਿੱਖਾਂ ਦੀਆਂ ਯਾਦਾਂ ਚੋਂ ਘੱਲੂਘਾਰੇ ਨੂੰ ਮਨਫੀ ਕੀਤਾ ਜਾ ਸਕੇ, ਪਰ ਸਾਨੂੰ ਤਾਜ਼ਾ ਦਮ ਰਹਿ ਕੇ ਅਤੇ ਚੜ੍ਹਦੀ ਕਲਾ ਨਾਲ ਆਪਣੇ ਨਿਸ਼ਾਨੇ ਵੱਲ ਵਧਣਾ ਚਾਹੀਦਾ ਹੈ। ਸਾਡੇ ਦਿਲਾਂ ਅੰਦਰ ਆਪਣੇ ਸਿੱਖ ਹੋਮਲੈਂਡ ਖਾਲਿਸਤਾਨ ਲਈ ਅੱਗੇ ਵਧਣਾ ਹੀ ਹੈ। ਘੱਲੂਘਾਰਾ 84 ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜੀ ਡਾਕਟਰ ਸਾਹਿਬ, ਇਸ ਤੋਂ ਨੈਕਸਟ ਵੀ ਪੜ੍ਹ ਲਓ ਕਿਉਂਕਿ ਕੋਈ ਵਿਸ਼ਾ ਹੈ ਜੀ ਜੀ ਮੈਂ ਦੋਨਾਂ ਨੂੰ ਇਕੱਠੇ ਰਿਸਪੌਂਡ ਕਰਾਂਗਾ। ਜੀ ਡਾਕਟਰ ਸਾਹਿਬ, ਇਹ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰੀ ਦੁਖਦ ਘਟਨਾ ਬਾਰੇ ਜੋ ਦੁੱਖ ਸਮੁੱਚੀ ਸਿੱਖ ਕੌਮ ਨੂੰ ਹੋਇਆ ਹੈ ਉਹ ਅਸਹਿ ਤੇ ਅਕਹਿ ਹੈ। ਸਿਰ ਸ਼ਰਮ ਨਾਲ ਨੀਵਾਂ ਹੋ ਗਿਆ ਹੈ। ਇਹ ਅੰਨੇ ਬੰਦੇ ਨੂੰ ਵੀ ਦਿਖਦਾ ਹੈ ਕਿ ਲੜਾਈ ਵਿੱਚ ਕਿਰਪਾਨਾਂ ਵਰਸ਼ੇ ਕਿਸਨੇ ਚਲਾਏ ਨੇ। ਕੋਈ ਬੰਦਾ ਮੈਨੂੰ ਸਮਝਾ ਸਕਦਾ ਹੈ ਕਿ ਇਹ ਟਾਸਕ ਫੋਰਸ ਦੀ ਕੀ ਡਿਊਟੀ ਹੈ? ਸ਼੍ਰੋਮਣੀ ਕਮੇਟੀ ਦੇ ਕਈ ਉੱਚੇ ਅਹੁਦੇ ਦੇ ਮੁਲਾਜ਼ਮ ਵੀ ਕਿਰਪਾਨਾਂ ਦੀ ਖੁੱਲੀ ਵਰਤੋਂ ਕਰਦੇ ਹੋਏ ਦੇਖੇ ਗਏ ਨੇ। ਕੌਣ ਪੁੱਛੇਗਾ ਇਹਨਾਂ ਨੂੰ? 6 ਜੂਨ ਸਵੇਰ ਦੇ ਕੀਰਤਨ ਸਮੇਂ ਰਾਗੀ ਸਿੰਘ ਇੱਕ ਸ਼ਬਦ ਗਾਇਨ ਕਰ ਰਹੇ ਸਨ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ। ਸੱਚ ਹੁੰਦਾ ਵੇਖ ਲਿਆ ਸੰਗਤਾਂ ਨੇ। ਜਿਹੜਾ ਕਾਰਾ ਅਸੀਂ ਹਿੰਦੂ ਕੱਟੜਵਾਦੀਆਂ ਤੋਂ ਉਮੀਦ ਕਰਦੇ ਸੀ ਉਹ ਸਿੱਖੀ ਰੂਪ ਵਿੱਚ ਮਸੰਦਾਂ ਨੇ ਕਰ ਵਿਖਾ ਲਿਆ। ਇਹਨਾਂ ਮਸੰਦਾਂ ਦਾ ਸੱਚ ਕਿਸ ਨੂੰ ਸਮਝਾਈਏ? ਕਿਰਪਾ ਕਰਕੇ ਅਤੇ ਇਸ ਨੂੰ ਸੁਲਝਾਉਣ ਦਾ ਤਰੀਕਾ ਦੱਸੋ ਅਤੇ ਸਿੱਖ ਸੰਗਤਾਂ ਨੂੰ ਆਪਣਾ ਪ੍ਰਤੀਕਰਮ ਕਿਸ ਤਰ੍ਹਾਂ ਵਿਖਾਉਣਾ ਚਾਹੀਦਾ ਹੈ ਬਾਰੇ ਸੁਝਾਅ ਦੇਵੋ। ਅਕਾਲ ਪੁਰਖ ਵਾਹਿਗੁਰੂ ਇਸ ਉਜੜੀ ਅਤੇ ਕੁਰਾਹੇ ਪਈ ਕੌਮ ਨੂੰ ਸਮੱਤ ਬਖਸ਼ੇ। ਜੀ ਡਾਕਟਰ ਸਾਹਿਬ, ਮੈਂ ਦੋਨਾਂ ਹੀ ਸੱਜਣਾ ਦਾ ਡਾਕਟਰ ਅਰਵਿੰਦਰ ਸਿੰਘ ਨਿਊਯਾਰਕ ਤੋਂ ਜੀ, ਸਰ ਪਰਮਜੀਤ ਸਿੰਘ ਵਰਜੀਨੀਆ ਤੋਂ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਜਿੱਥੇ ਹਰ ਸਿੱਖ ਕਿਵੇਂ ਮਹਿਸੂਸ ਕਰਦਾ ਹੈ ਉਹਨਾਂ ਭਾਵਾਂ ਨੂੰ, ਫੀਲਿੰਗਸ ਨੂੰ ਉਹਨਾਂ ਨੇ ਸ਼ਬਦ ਦਿੱਤੇ ਨੇ ਜੀ। ਉੱਥੇ ਉਹਨਾਂ ਨੇ ਜਿਹੜੀ ਇਹ ਗੱਲ ਨੂੰ ਬਿਨਾਂ ਘਟਨਾ ਦੇ ਵੇਰਵੇ 'ਚ ਗਿਆ ਬੜੇ ਸਾਦਾ ਤਰੀਕੇ ਨਾਲ ਦੱਸ ਵੀ ਦਿੱਤਾ ਹੈ ਕਿ ਇਹਦੇ ਪਿੱਛੇ ਕੌਣ ਹੈ। ਜੀ ਜੀ। ਤੇ ਉਹਨਾਂ ਦੀ ਵੀ ਇਹੀ ਚਿੰਤਾ ਹੈ ਕਿ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਵਾਪਰਨ ਤੋਂ। ਔਰ ਬਿਲਕੁਲ ਵੀਰ ਪਰਮਜੀਤ ਸਿੰਘ ਨੇ ਠੀਕ ਕਿਹਾ ਕਿ ਇਹ ਆਸ ਜਿਹੜੀ ਇੱਕ ਪਾਸੇ ਖਬਰਾਂ ਬਹੁਤੀਆਂ ਚੱਲ ਰਹੀਆਂ ਸੀ ਔਰ ਉਹ ਕਿਸੇ ਹੱਦ ਤੱਕ ਥੋੜਾ ਬਹੁਤ ਉਹਨਾਂ 'ਚ ਸੱਚਾਈ ਵੀ ਸੀ ਕਿ ਸ਼ਿਵ ਸੈਨਾ ਦੇ ਗੁੰਡੇ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਆ ਕੇ ਡਿਸਰਪਟ ਕਰਨਗੇ। ਉਹਨਾਂ ਨੇ ਆਲਰੇਡੀ ਪੋਸਟਰ ਪਾੜਨ ਦੀ ਲਾਈਨ ਸ਼ੁਰੂ ਕੀਤੀ ਹੋਈ ਸੀ। ਹਾਲਾਂ ਉਸ ਕਿਸਮ ਦੀ ਵੀ ਘਟਨਾ ਸਾਹਮਣੇ ਆਈ। ਸਾਨੂੰ ਇੱਕ ਦੋ ਸਾਡੇ ਵਿਊਅਰਸ ਨੇ ਉਹ ਪਿਕਚਰਸ ਵੀ ਭੇਜੀਆਂ ਕਿ ਕਿਵੇਂ ਇੱਕ ਸ਼ਿਵ ਸੈਨਾ ਦੀ ਗੱਡੀ ਜਿਹਦੇ 'ਚੋਂ ਕਾਫੀ ਗੁੰਡੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਰਹੇ ਸੀ, ਉਹ ਬਿਧੀਪੁਰ ਫਾਟਕ ਜਿਹੜਾ ਜਲੰਧਰ ਦੇ ਨੇੜੇ ਹੈ ਉਹਦੇ 'ਚ ਉਹਨਾਂ ਨੇ ਰੋਕ ਕੇ ਜਿਹੜਾ ਸਿੰਘਾਂ ਨੇ ਆ ਕੇ ਉਹਨਾਂ ਨੂੰ ਕਟਾਪਾ ਚਾੜਿਆ ਤੇ ਉਹ ਆਪਣੀਆਂ ਗੱਡੀਆਂ ਵੀ ਤੇ ਜੁੱਤੀਆਂ ਵੀ ਛੱਡ ਕੇ ਦੌੜ ਗਏ। ਸੋ ਲੇਕਿਨ ਉਹਨਾਂ ਨੇ ਆਲਰੇਡੀ ਜਿਹੜਾ ਮਲਟੀ ਪ੍ਰੋਂਗ ਅਟੈਕ ਦੀ ਪਲੈਨਿੰਗ ਕੀਤੀ ਹੋਈ ਸੀ। ਉਹਨਾਂ ਨੂੰ ਇਹ ਸੀ ਕਿ ਵੀ ਪਹਿਲਾਂ ਤਾਂ ਇੱਕ ਏਜੰਸੀਆਂ ਰਾਹੀਂ ਸ਼ਿਵ ਸੈਨਾ ਦਾ ਟੈਰਰ ਖੜਾ ਕਰਕੇ ਜੇ ਪੰਜਾਬ ਸਰਕਾਰ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਰਗੇਨਾਈਜ਼ਰਸ ਨੂੰ ਹੀ ਗ੍ਰਿਫਤਾਰ ਕਰ ਲੈਂਦੀ, ਕਿਉਂਕਿ ਇੱਕ ਦਿਨ ਪਹਿਲਾਂ ਦਲ ਖਾਲਸਾ ਦਾ ਮਾਰਚ ਸੀ, ਜਾਂ ਉਸ ਦੇ ਡਰੋਂ ਜਥੇਦਾਰ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਇਹੀ ਕਹੇ ਕਿ ਜੀ ਅਸੀਂ ਇੱਥੇ ਸਮਾਗਮ ਨਹੀਂ ਕਰਾਂਗੇ, ਬਸ ਪਾਠ ਦਾ ਭੋਗ ਪਾਵਾਂਗੇ। ਤੇ ਉਹਨਾਂ ਨੇ ਇਹ ਉਹਨਾਂ ਦਾ ਕੰਮ ਕਰਨ ਦਾ ਢੰਗ ਹੁੰਦਾ ਹੈ ਹਮੇਸ਼ਾ ਕਿ ਵੀ ਉਹ ਦੋਨੋਂ ਹੀ ਰਸਤੇ ਖੁੱਲ੍ਹੇ ਰੱਖਦੇ ਨੇ। ਜਦੋਂ ਉਹ ਉਸ ਕਿਸਮ ਦਾ ਟੈਰਰ ਕ੍ਰੀਏਟ ਕਰਨ 'ਚ ਕਾਮਯਾਬ ਨਹੀਂ ਹੋਏ, ਰਾਦਰ ਇਹਦੇ ਉਲਟੇ ਹੋਇਆ ਜਿੱਥੇ ਕਿਤੇ ਉਹ ਕਾਬੂ ਆਏ ਉਹਨਾਂ ਨੇ ਕੰਨ ਵੀ ਫੜੇ। ਇੱਕ ਦੋ ਥਾਂ ਤੇ ਹੋਰ ਆਇਆ ਸੀ ਕਿ ਉਹ
ਜਿਹੜਾ ਫੋਟੋ ਦੇ ਅੱਗੇ ਨੱਕ ਵੀ ਰਗੜ ਰਹੇ ਨੇ, ਜਿਹੜੀਆਂ ਪਾੜੇ ਸੀ ਪੋਸਟਰ ਉਹਨਾਂ ਨੇ ਜੀ। ਔਰ ਰਾਦਰ ਉਸ ਦਾ ਪ੍ਰਤੀਕਰਮ ਇਹ ਹੋਇਆ ਕਿ ਜਿਹੜੇ ਈਵਨ ਉੱਥੇ ਕੋਈ ਐਕਟਿਵ ਵੀ ਨਹੀਂ ਸੀ ਉਹਨਾਂ ਨੇ ਵੀ ਆਪਣੇ ਫੇਸਬੁੱਕ ਪੇजेस ਤੇ ਜਾਂ ਦੂਜੇ ਪਿੰਡਾਂ ਵਾਲਿਆਂ ਦੀ ਫੋਟੋ ਲਾ ਲਈ ਜਸਟ ਕਿ ਵੀ ਸ਼ਿਵ ਸੈਨਾ ਨੂੰ ਜਵਾ। ਸੋ ਉਹਨਾਂ ਨੇ ਦੇਖਿਆ ਵੀ ਇਹ ਸਟ੍ਰੈਟਜੀ ਵਰਕਆਊਟ ਨਹੀਂ ਹੋਏਗੀ ਜੇ ਤੁਸੀਂ ਹਿੰਦੂ ਰੂਪ ਵਾਲਿਆਂ ਰਾਹੀਂ ਕੁਝ। ਫਿਰ ਉਹਨਾਂ ਨੇ ਦੂਸਰਾ ਜਿਹੜਾ ਸ਼੍ਰੋਮਣੀ ਕਮੇਟੀ ਜਿਹੜੀ ਉਹਨਾਂ ਦੀ ਬੋਲੀ ਬੋਲਦੀ ਹੈ ਔਰ ਟਾਸਕ ਫੋਰਸ ਰਾਹੀਂ ਔਰ ਜਿਹੜੇ ਹੁਣ ਫੜ ਕੇ ਜਿਹਨਾਂ ਤੇ ਕੇਸ ਪਾਏ ਨੇ ਤਾਂ ਵਿਚਾਰੇ ਸਾਰੇ ਨਵੇਂ ਮੁੰਡੇ ਨੇ, ਮੈਂ ਉਹਨਾਂ ਦੀ ਅਦਾਲਤੀ ਕੰਪਲੈਕਸ ਦੇ ਵਿੱਚ ਦੇਖਿਆ, ਸੋ ਇਨੋਸੈਂਟ ਔਰ ਬਿਲਕੁਲ ਛੋਟੀ ਉਮਰ ਦੇ। ਉਹ ਤਾਂ ਉਹਨਾਂ ਨੇ ਫਿਰ ਜਦੋਂ ਇੱਕ ਇਸ ਕਿਸਮ ਦਾ ਮਾਹੌਲ ਬਣ ਗਿਆ, ਚੀਕ ਚਿਹਾੜਾ ਪੈਣ ਵਾਲੀ ਗੱਲ ਹੋ ਗਈ, ਉਹ ਤਾਂ ਫਿਰ ਜਿਹੜਾ ਨੌਜਵਾਨ ਕੋਈ ਬਾਣੇ 'ਚ ਨਜ਼ਰ ਆਇਆ ਉਹਨਾਂ ਨੂੰ, ਕੋਈ ਹੋਰ ਆ ਜਿਹਨਾਂ ਨੂੰ ਹੁਣ ਰੈਡੀਕਲ ਆਰਗੇਨਾਈਜੇਸ਼ਨਾਂ ਦੇ ਮੈਂਬਰ ਕਹਿ ਰਹੇ ਨੇ, ਉਹ ਤਾਂ ਉਹਨਾਂ ਨੇ ਧੂ ਕੇ ਫਿਰ ਜਿਹੜੇ ਨੇ ਉਹ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਦੇ ਚਲੇ ਗਏ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਜਿਹੜੀ ਗੱਲ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਕਹੀ ਕਿ ਵੀ ਜੇ ਸਿੱਖ ਨੇ ਆਪਣੀ ਆਵਾਜ਼ ਅਕਾਲ ਤਖਤ ਤੇ ਜਾ ਕੇ ਵੀ ਨਹੀਂ ਉਹਨੂੰ ਸੁਣਾਉਣ ਦਾ ਹੱਕ, ਅਕਾਲ ਤਖਤ ਤੇ ਵੀ ਗੱਲ ਨਹੀਂ ਕਰਨੀ, ਨਹੀਂ ਬੋਲਣਾ, ਤੇ ਕਿੱਥੇ ਬੋਲਣਾ, ਵਿਚ ਇਜ਼ ਦਾ ਪਲੇਸ। ਜੀ ਜੀ। ਕਿਉਂਕਿ ਤੁਹਾਡੇ ਲਈ ਉਹੀ ਥਾਂ ਹੈ ਜਿੱਥੇ ਈਵਨ ਗੈਰ ਸਿੱਖ ਆ ਕੇ ਪੁਕਾਰ ਕਰਦੇ ਰਹੇ। ਅਸੀਂ ਕਿੰਨੀ ਵਾਰ ਇਹ ਘਟਨਾਵਾਂ ਨੂੰ ਦੁਹਰਾਇਆ ਕਿ ਉਹ ਕਸੂਰ ਦਾ ਬ੍ਰਾਹਮਣ ਹੋਏ, ਕੋਈ ਹੋਰ ਹੋਏ, ਜਿਹੜਾ ਆ ਕੇ ਪੁਕਾਰ ਇਹ ਤਖਤ ਹੈ, ਤਖਤਾਂ ਦੇ ਉੱਤੇ, ਔਰ ਖਾਲਸੇ ਦਾ ਤਖਤ ਹੈ ਇਹ ਅਕਾਲ ਦਾ ਤਖਤ ਹੈ ਜਿਸ ਦੀ ਅਗਵਾਈ ਦੇ ਵਿੱਚ ਗੁਰਮਤੇ ਹੋਏ ਨੇ, ਜਿਸ ਥਾਂ ਦੇ ਉੱਤੇ, ਜਿਸ ਅਕਾਲ ਤਖਤ ਤੇ ਇਹ ਗੁਰਮਤੇ ਹੋਏ ਕਿ ਜੀ ਲਾਹੌਰ ਲੈਣਾ ਹੈ, ਦਿੱਲੀ ਜਾਣਾ ਹੈ, ਕੀ ਕਰਨਾ ਹੈ, ਕਿਹਨੂੰ ਸਜ਼ਾ ਦੇਣੀ ਹੈ। ਔਰ ਇਸੇ ਅਕਾਲ ਤਖਤ ਤੋਂ ਹੀ ਜਿਹੜਾ ਉਹ ਐਡਰੈਸ ਕਰਦੇ ਸੀ ਲੀਡਰ ਜਦੋਂ ਕਿ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ ਜਿਹਦੇ ਲਈ ਸ਼ਹੀਦੀ ਜਥੇ ਗਏ ਨੇ, ਇਹੀ ਅਕਾਲ ਤਖਤ ਹੈ। ਅੱਜ ਸ਼੍ਰੋਮਣੀ ਕਮੇਟੀ ਉਸ ਨੂੰ ਆਪਣੀ ਐਕਸਟੈਂਸ਼ਨ ਬਣਾ ਕੇ ਸਿਰਫ ਮਾਈਕ ਆਪਣੇ ਤੱਕ ਰੱਖ ਕੇ ਜਾਂ ਇਹ ਕਹੇ ਜੀ ਸਿਰਫ ਜਥੇਦਾਰ ਐਡਰੈਸ, ਇਹ ਕਿਹੜੀ ਰਵਾਇਤ ਹੈ? ਜੀ ਅਕਾਲ ਤਖਤ ਤੇ ਤਾਂ ਇੱਕ ਹਰ ਸਿੱਖ ਨੂੰ ਵੀ, ਜਦੋਂ ਈਵਨ ਨਵਾਬੀ ਦੀ ਖਿਲਤ ਆਈ ਉਦੋਂ ਵੀ ਇਹ ਡਿਸਕਸ਼ਨਸ, ਇੱਕ ਸਿੱਖ ਨੇ ਉੱਠ ਕੇ ਕਿਹਾ ਕਿ ਮਲੇਵੇ ਨਵਾਬੀ, ਉਹਨਾਂ ਦੇ ਜਥੇਦਾਰ ਦਰਬਾਰਾ ਸਿੰਘ ਨੇ ਵੀ ਕਿਹਾ। ਸੋ ਅਕਾਲ ਤਖਤ ਹਮੇਸ਼ਾ ਇੱਕ ਓਪਨ ਫੋਰਮ ਰਿਹਾ ਪੰਥ ਦੇ ਲਿਹਾਜ਼ ਨਾਲ। ਜਿਹੜਾ ਹਰਮੰਦਰ ਸਾਹਿਬ ਹੈ ਓਪਨ ਹੈ, 4 ਦਰਵਾਜ਼ੇ ਨੇ, ਕੋਈ ਉਸ, ਲੇਕਿਨ ਅਕਾਲ ਤਖਤ ਸਾਹਿਬ ਜਿਹੜਾ ਐਕਸਕਲੂਸਿਵ ਖਾਲਸੇ ਦਾ ਤਖਤ ਹੈ, ਇੱਥੋਂ ਫੈਸਲੇ ਵੀ ਲਏ ਜਾਂਦੇ ਰਹੇ ਨੇ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦੀ ਸਜ਼ਾ ਦੇਣ ਦੀ ਗੱਲ ਆਈ ਹੈ ਵੀ ਇਸੇ ਅਕਾਲ ਤਖਤ ਤੋਂ ਹੀ ਫੈਸਲਾ ਹੋਇਆ। ਦਰਖਤ ਵੀ ਉੱਥੇ ਹੁੰਦਾ ਸੀ, ਉੱਥੇ ਉਹ ਕੋਰੜਾ ਜਿਹੜਾ ਹੰਟਰ ਜਿਹਨੂੰ ਕਹਿੰਦੇ ਨੇ ਉਹ ਵੀ ਰੱਖਿਆ ਹੁੰਦਾ ਸੀ, ਸਜ਼ਾ ਵੀ ਦਿੱਤੀ ਜਾਂਦੀ ਸੀ ਜੀ। ਸੋ ਜੇ ਅੱਜ, ਔਰ ਇਹਦੀ ਅਸੀਂ ਪਿਛਲੇ ਦਿਨਾਂ 'ਚ ਆਪਣੀ ਗੱਲਬਾਤ ਦੇ ਵਿੱਚ ਇਹ ਗੱਲ ਮੈਂ ਪੂਰਾ ਇੱਕ ਸੈਗਮੈਂਟ ਇਹਦੇ ਤੇ ਡਿਸਕਸ ਕੀਤਾ ਸੀ ਕਿ ਜਿਹੜਾ ਜਥੇਦਾਰ ਅਕਾਲ ਤਖਤ ਦਾ ਬਿਆਨ ਆਇਆ ਸੀ ਪਹਿਲਾਂ ਕਿ ਜੀ ਇਸ ਸਮਾਗਮ ਨੂੰ ਸਿਰਫ ਧਾਰਮਿਕ ਰੱਖਿਆ ਜਾਏ, ਸਿਆਸੀ ਪਲੇਟਫਾਰਮ ਨਾ ਬਣਾਇਆ ਜਾਏ ਜੀ, ਉਦੋਂ ਹੀ ਮੇਰਾ ਮੱਥਾ ਠਣਕਿਆ ਸੀ ਕਿ ਵੀ ਇਹ ਗੱਲ, ਇਹ ਤਖਤ ਹੈ ਅਕਾਲ ਦਾ, ਸੀਟ ਹੈ, ਟੈਂਪੋਰਲ ਦੀ ਸੀਟ ਹੈ, ਮੀਰੀ ਦੀ ਸੀਟ ਹੈ, ਔਰ ਇੱਥੇ ਜੇ ਤੁਸੀਂ ਆਪਣੇ ਪੰਥਕ ਮਸਲੇ, ਆਪਣੇ ਘਰ ਦਾ ਮਸਲਾ, ਕੌਮ ਦੇ ਮਸਲੇ ਡਿਸਕਸ ਨਹੀਂ ਕਰਨੇ ਤੇ ਫਿਰ ਕਿੱਥੇ ਜਾ ਕੇ ਕਰਨੇ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਉਹ ਸਿੱਧੇ ਤੌਰ ਤੇ, ਕਿਉਂਕਿ ਜਥੇਦਾਰ ਨੂੰ ਇਹ ਲੱਗ ਗਿਆ ਕਿ ਵੀ ਇਸ ਦਾ ਤਾਂ ਬਹੁਤ ਰਿਐਕਸ਼ਨ ਹੋਇਆ, ਉਹਨਾਂ ਨੇ ਹੁਣ ਆਹ ਜਿਹੜਾ ਸਾਰਾ ਜੋ ਵਾਪਰਿਆ ਇਸ ਨੂੰ ਆਧਾਰ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੇ ਨੇ ਇਸ 'ਚ ਰੁਕਾਵਟ ਪਾਉਣਗੇ। ਉਸ ਤੋਂ ਪਹਿਲਾਂ ਵੀ ਇੱਕ ਜਥੇਦਾਰ ਨੇ ਕੋਸ਼ਿਸ਼ ਕੀਤੀ ਸੀ ਕਹਿਣ ਦੀ ਕਿ ਜੀ ਇਹ ਗੁਰਦੁਆਰਿਆਂ ਦੇ ਵਿੱਚ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਜਾਂ ਸਿੱਖ ਹੋਮਲੈਂਡ ਜ਼ਿੰਦਾਬਾਦ ਦੇ ਬੈਨਰ ਲੱਗੇ ਨੇ, ਇਹ ਨਹੀਂ ਲੱਗਣੇ ਚਾਹੀਦੇ ਜੀ। ਗੁਰਦੁਆਰੇ 'ਚ ਸਿਰਫ ਜਿਹੜਾ ਹੈ ਉਹ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ। ਸੋ ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਵੀ ਇਹ ਗੁਰਦੁਆਰਿਆਂ 'ਚੋਂ ਜਾਂ ਸਿੱਖਾਂ 'ਚੋਂ ਮੀਰੀ ਪੀਰੀ ਨੂੰ ਅੱਡ ਕਰਨਾ ਚਾਹੁੰਦੇ ਨੇ। ਸਰਕਾਰ ਦੀ ਇਹ ਖੇਡ ਹੈ। ਔਰ ਜਦੋਂ ਕਬਜ਼ਾ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸੀ ਵਾਪਸ ਜੂਨ 84 ਤੋਂ ਬਾਅਦ, ਜਿਹੜਾ ਕਦੇ ਸਾਹਮਣੇ ਨਹੀਂ ਆਇਆ, ਜਿਹੜਾ ਅਨਰਿਟਨ ਕਲੌਜ਼ ਸੀ ਸਾਰੇ ਦਾ ਕਿ ਤੁਸੀਂ ਇਹਦੀ ਹਦੂਦ 'ਚ ਕੋਈ ਵੀ ਜਿਹੜੀ ਹੈ ਸਿਆਸੀ ਐਕਟੀਵਿਟੀ ਨਹੀਂ ਕਰੋਗੇ, ਕੋਈ ਜਿਹੜੀ ਹੈ ਉਹ ਧਰਮ ਤੋਂ ਬਿਨਾਂ ਨਹੀਂ ਹੋਏਗਾ। ਔਰ ਅਸੀਂ ਸਮਝਦੇ ਹਾਂ ਵੀ ਉਹ ਉਹਨਾਂ ਨੇ ਉਹਨੂੰ ਦਿਖਾਇਆ ਹੋਣਾ। ਔਰ ਇਧਰੋਂ ਬਾਦਲ ਨੂੰ ਤਾਂ ਮੋਦੀ ਆ ਗਿਆ, ਦਿੱਲੀ 'ਚ ਬੈਠਾ। ਸੋ ਕਈ ਪਾਸਿਓਂ RSS ਦਾ ਇੱਕ ਨੈਟਵਰਕ ਕੰਮ ਕਰ ਰਿਹਾ ਜਿਨ੍ਹਾਂ ਦਾ ਆਪਣਾ ਪੂਰਾ ਇੰਟੈਲੀਜੈਂਸ ਨੈਟਵਰਕ ਹੈ। ਇੱਧਰ ਹਕੂਮਤ ਦੀਆਂ ਇੰਟੈਲੀਜੈਂਸ ਏਜੰਸੀਆਂ ਲੱਗੀਆਂ ਹੋਈਆਂ ਨੇ, ਇੱਧਰ ਬਾਦਲ ਕਿਆਂ ਦਾ ਆਪਣਾ ਜਿਹੜਾ ਹਿੱਤ ਕਿ ਵੀ ਕਿੱਧਰ ਨੂੰ ਗੱਲ ਜਾਣੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਿਵੇਂ ਦੋਵੇਂ ਹੀ ਵੀਰਾਂ ਨੇ ਕਿਹਾ ਕਿ ਵੀ ਸਾਹਮਣੇ ਹੈ ਕਿ ਜੋ ਕਿਰਪਾਨਾਂ ਬਰਛੇ ਕਿਨੇ ਚਲਾਏ ਨੇ, ਔਰ ਹਾਲਤ ਇਹੀ ਹੈ ਕਿ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ। ਇਹ ਕੁੱਤੇ ਇੱਥੇ ਵੀ ਰਾਜ ਬਹਾਏ ਨੇ, ਸ਼੍ਰੋਮਣੀ ਕਮੇਟੀ ਇਹਨਾਂ ਦੇ ਕੋਲ ਆਈ ਹੋਈ ਹੈ, ਦਿੱਲੀ 'ਚ ਵੀ ਬਹਿ ਗਿਆ ਇੱਕ ਆ ਕੇ ਜੀ। ਉਹ ਉਹਨਾਂ ਨੇ ਭਾਵੇਂ ਚੱਕੀ ਚੱਟਣੀ ਹੈ ਪਰ
ਕੁੱਲ ਮਿਲਾ ਕੇ ਇਹਨਾਂ ਦਾ ਇਹ ਇਕੱਲਾ ਭੌਂਕਣ ਤੱਕ ਨਹੀਂ ਹੈ। ਹੁਣ ਤੱਕ ਤਾਂ ਇਹ ਸੀ ਕਿ ਕੁੱਤੇ ਭੌਂਕਦੇ ਨੇ, ਵੀ ਅਸੀਂ ਕਹਿੰਦੇ ਜੀ ਚੱਕੀ ਵੀ ਚੱਟਦੇ ਨੇ, ਭੌਂਕਦੇ ਵੀ ਨੇ, ਪਰ ਹੁਣ ਇਹ ਜਿਹੜੇ ਕੁੱਤੇ ਨੇ ਲੱਤ ਫੜਨ ਲੱਗ ਗਏ ਨੇ। ਇਹਨਾਂ ਨੇ ਤੁਹਾਡਾ ਜਿਹੜਾ ਜੰਮ ਹੈ ਉਹ ਲੀਰੋ ਲੀਰ ਕਰਨਾ ਹੈ। ਤੁਹਾਡਾ ਜਿਹੜਾ ਕਨਸੈਪਟ ਹੈ ਮੀਰੀ ਪੀਰੀ ਦਾ, ਉਸ ਨੂੰ ਤੋੜਨ ਦੇ ਲਈ ਇਹ ਤੁਰੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਸੰਦਾਂ ਦਾ ਹੀ ਔਰ ਮਹੰਤਾਂ ਦਾ ਹੀ ਰੂਪ ਨੇ ਜੀ। ਤੇ ਇਹਦਾ ਸੁਲਝਾਉਣ ਦਾ ਤਰੀਕਾ ਕੀ ਹੈ ਜਾਂ ਪ੍ਰਤੀਕਰਮ ਕੀ ਹੈ, ਉਹ ਅਸੀਂ ਸਗੋਂ ਫੇਰ ਜਿਵੇਂ ਮੈਂ ਪਹਿਲਾਂ ਕਿਹਾ ਵੀ ਦਰਸ਼ਕਾਂ ਔਰ ਸਰੋਤਿਆਂ ਦੇ ਉੱਤੇ ਛੱਡਦੇ ਜੀ। ਕੋਈ ਰੈਡੀਮੇਡ ਹੱਲ ਤਾਂ ਨਹੀਂ ਹੈ, ਪਰ ਮੈਂ ਸਮਝਦਾ ਵੀ ਸਾਨੂੰ ਵੀ ਸਿਚੁਏਸ਼ਨ ਦੀ ਗੰਭੀਰਤਾ ਨੂੰ ਭਾਂਪਣਾ ਚਾਹੀਦਾ ਹੈ। ਔਰ ਜਿੱਥੇ ਵੀ ਸਾਨੂੰ ਲੱਗੇ ਕਿ ਵੀ ਅਸੀਂ ਕੋਈ ਸਿਚੁਏਸ਼ਨ ਅਵੋਇਡ ਕਰ ਸਕਦੇ ਹਾਂ, ਉਸ ਦੇ ਲਈ ਸਾਨੂੰ ਜ਼ਰੂਰ ਜਿਹੜਾ ਕੁਛ ਨਾ ਕੁਛ ਪ੍ਰੀਐਂਪਟ ਕਰਨ ਦੇ ਲਈ ਜਿਹੜੀ ਸਿਚੁਏਸ਼ਨ ਸਾਡੇ ਹੱਥਾਂ 'ਚ ਨਾ ਰਹੇ ਯਤਨ ਕਰਨੇ ਚਾਹੀਦੇ ਨੇ। ਸੋ ਇਹਨਾਂ ਦਾ ਡਾਕਟਰ ਅਰਵਿੰਦਰ ਸਿੰਘ ਔਰ ਵੀਰ ਪਰਮਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਲੈਣੇ ਅਸੀਂ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।